पढ़ते वसला दे थोड़ी ने बाजांदे बंदे होमन चंगिया नस्ला दे तू गाना गुना सुना तू चुप करके बैठा है अच्छा का काम कर गाने बात ते सुन दे वेले टाइम गाना मैंने सुनाएगा ना मैं एनर्जी फड़ांगा तो मैं काम तुन तुन के करांगा अच्छा सुनाओ कोई चंगा जा चल मर सुन मन कसम सारे दुनिया चो मन जान तू प्यारा तू है तेरे बाजू मेरी नैन बदे मेरा डर सहारा तू है जिते दिल तू अजमा डला जिते दिल तू अजमा डला मेरे जान तू प्यारा तू है तेरे बाजू मेरी नैन बदे मैं आना चास कराई बैठे ने दोवें जने हुण तुसी टाइम वेख लो 11 वजदे पैण ते अजे तू गोया हुंजदा वाना है ते इत्थे गाने सुनदा बैठा है ते पट्ठे किन्ने वाड़ के लियाने ना खबीसा चोरी साहब गोया में हुंजी खलोता गोया हुंज के तो पट्ठे ले गया तो गाने ਅਸੀਂ ਨਹੀਂ ਸੁਣਦੇ ਪਏ ਤੁਹਾਡੇ ਢੋਰ ਸੁਣਦੇ ਪਏ ਨੇ ਗਾਣੇ ਜੀ ਹਾਂ ਕੱਲ ਨੂੰ ਇਹ ਕਹਿ ਦੇਣਾ ਕਿ ਢੋਰ ਜਿਹੜੇ ਨੇ ਨਾ ਨਰਗਸ ਦੇ ਗਾਣਿਆਂ ਤੇ ਨੱਚਦੇ ਵੀ ਨੇ ਵੇ ਲੱਖ ਦੀ ਲਾਹਨਤ ਤੇ ਤੁਹਾਡੇ ਤੇ ਨਕੜਮਿਆ ਤਨਖਾਹ ਜਿਹੜੀ ਹੈਗੀ ਆ ਤੁਹਾਨੂੰ ਮਹੀਨੇ ਤੋਂ ਪਹਿਲੇ ਅਸੀਂ ਦੇ ਦਿੰਨੇ ਹੈਗੇ ਆ ਐਡਵਾਂਸ ਚ ਹੈ ਤੇ ਕੰਮ ਤੁਸੀਂ ਰੱਤੀ ਭਰ ਨਹੀਂ ਕਰਦੇ ਹੈਗੇ ਤੁਹਾਡਾ ਕੰਮ ਬਣਦਾ ਹੈਗਾ ਕਿ ਸਾਂਝਰੇ ਉੱਠ ਕੇ 4 ਵਜੇ ਨਾ ਗੋਇਆ ਸ਼ੋਇਆ ਸਾਫ਼ ਕਰਿਆ ਕਰੋ ਪੱਠੇ ਟਾਈਮ ਨਾਲ ਲਿਆਇਆ ਕਰੋ 6 ਵਜੇ ਤੱਕ ਨਾ ਜਿਹੜੇ ਮੱਝਾਂ ਮੁੱਝਾਂ ਹੈਗੀਆਂ ਨੇ ਸਾਰੀਆਂ ਚੋ ਲਿਆ ਕਰੋ ਹਰਾਮਜ਼ਾਦੇ ਉਹ ਸਾਰੀਆਂ ਪਸਰ ਜਾਂਦੀਆਂ ਹੈਗੀਆਂ ਅਸੀਂ ਸਵੇਰ 4 ਵਜੇ ਤੋਂ ਉੱਠਨੇ ਆ ਜੀ ਡੰਗਰਾ ਸਾਰਿਆਂ ਨੂੰ ਚੋਣੇ ਆ ਚੋ ਕੇ 2 ਦਿਨ ਦੁੱਧ ਦੇਣੇ ਫਿਰ ਅਸੀਂ ਚਾਹ ਪੀਨੇ ਆ ਉਸ ਬਾਅਦ ਸੱਟ ਕੇ ਗੋਹਣ ਲੱਗ ਜਾਣਾ ਉਹ ਗੋਹੇ ਤੋਂ ਹੀ ਦੇਖਣੇ ਅਸੀਂ ਅੱਛਾ ਤੇ ਚੋਰੀ ਸਾਹਿਬ ਦਾ ਤੂੰ ਇਹ ਗੱਲ ਨਹੀਂ ਸੁਣੀਗੀ ਕਿ 11 ਵੱਜ ਗਏ ਨੇ ਜੀ 4 ਵਜੇ ਉੱਠਣਾ ਹੈਗਾ ਤੇ ਇੰਨੇ ਘੰਟੇ ਜਾਂਦੇ ਕਿੱਥੇ ਜੇ ਤੇ ਕਰਦੇ ਕੀ ਜੇ ਇਸ ਗੱਲ ਦਾ ਜਵਾਬ ਦਿਓ ਠੀਕ ਹੈ ਬੀਬੀ ਜੀ ਲੈ ਅੱਗੋਂ ਠੀਕ ਹੈ ਬੀਬੀ ਜੀ ਮੈਨੂੰ ਤਾਂ ਵੈਸੇ ਲੱਗਦਾ ਹੈਗਾ ਕਿ ਤੁਹਾਨੂੰ ਨੌਕਰੀ ਚੋਂ ਕੱਢ ਦੇਣਾ ਚਾਹੀਦਾ ਨਾ ਨਾ ਬੇਗਮ ਇਹਨੂੰ ਨੌਕਰੀ ਤੂੰ ਨਹੀਂ ਕਰਨਾ ਇਹਨੂੰ ਮੈਂ ਸਬਕ ਸਿਖਾ ਲੈਣਾ ਆ ਕਿਉਂ ਆ ਕਮਲੀ ਬੜਾ ਆ ਉਹ ਤੂੰ ਸੁਬਹ ਨਾਲ ਠੀਨਾ ਸਾਰੇ ਕੰਮ ਗਿਣਾਈ ਖਲੋਤਾ ਹੈ ਤੇ ਅੱਜ ਤੂੰ ਲੇਟ ਕਿਉਂ ਹੋਇਆ ਹੈ ਮੈਨੂੰ ਇਸ ਗੱਲ ਦਾ ਜਵਾਬ ਦਿਓ ਮੈਨੂੰ ਸਾਰੀ ਸਮਝ ਲੱਗੀ ਖਲੋਤੀ ਤੂੰ ਸੁਣਨਾ ਗਾਣੇ और क्यों है किसी रूसी गुल्लर दे बच्चे आ लग्या आया है ते इत्थे चार ते बैठ जा जो कोठे दे उत्ते कहां बैठा हुंदा तू इनू गाने सुना रहा इनू जलील कीती खड़ोता ओ तेरी ते मैं ड्यूटी लाई हुई है घरे हैगा ओ टेडी बकरा ओनू पट्ठे पाए कर ते ओंदे को रिया कर तू इहदे मगर लवण की आन है चौधरी साहब मैंने नसाद के लियांदा सी चल आप तो गोया यूं से नाल गाने सुनावी तांगल में मैं आ गया सी मैं तुहाडा दोवां दा हिसाब ला लेना ते लावना भी हिसाब आदी बेगम दे सामने है ਸਾਡਾ ਹਿਸਾਬ ਬਣਾ ਲਾ ਜਿਹੜੀ ਇਹਦੀ ਪਸੰਦ ਦੀ ਗੱਲ ਆਂਦੀ ਨੇ ਵਲੈਤਨ ਉਹ ਤੇਰੇ ਪਿਓ ਨੇ ਫੂਕ ਦਿੱਤੀ ਹੈ ਹਾਂ ਹਾਏ ਵੇ ਇਹ ਜਾਨ ਛਡਾਉਣ ਵਾਸਤੇ ਝੂਠ ਤਾਂ ਨਹੀਂ ਮਾਰਦੇ ਪਏ ਵੱਡੇ ਚੌਧਰੀ ਤੇ ਵੇਖ ਲਵੋ ਜਾ ਕੇ ਮੈਨੂੰ ਤਾਂ ਲੱਗਦਾ ਤੁਸੀਂ ਕਿਤੇ ਅੱਗੇ ਪਿੱਛੇ ਕਰ ਦਿੱਤੀ ਹੈ ਚੋਰੀ ਸਾਹਿਬ ਜਾ ਕੇ ਵੱਡੇ ਚੋਰੀ ਸਾਹਿਬ ਕੋਲੋਂ ਪੁੱਛੋ ਕਿ ਗਾਂ ਉਹਨੇ ਕਿੱਧਰ ਕੀਤੀ ਹੈਗੀ ਮੈਨੂੰ ਤਾਂ ਵੈਸੇ ਹੀ ਲੱਗਦਾ ਕਿ ਝੂਠ ਮਾਰਦੇ ਪਏ ਨੇ ਆਪਣੀ ਜਾਨ ਛਡਾਉਣ ਵਾਸਤੇ ਵੱਡੇ ਚੌਧਰੀ ਤੇ ਮੁੱਦਾ ਪਾਈ ਜਾਂਦੇ चलो ते अब्बा जी ने मैं पूछ लेना जे अब्बे जी ने रड़े ते नहीं करे चढ़ाई ता अब्बा भी चंगा कोई नहीं है अब्बे दे हालात आजकल मैं वेख रहा और बड़ी मुश्किल नाल गां मंगाई है ऑस्ट्रेलियन गां है ते अहमद खां बलोच नु मैं आख्या यार दे यार कोल मंगवा के दे ए जी गां पूरे इलाके च कोई नहीं है जे जी गां मैनू अहमद खां बलोच ला के दित्ती है ਇਹਨੂੰ ਫੜ ਤੇ ਅੱਬੇ ਦਾ ਪਤਾ ਕਰਨ ਜਾ एक मिनट ए मेरे अब्बे दी सो रही हो किदे और चौधरी साहब जी नवे नाई आए ने ते कच्चे कमरे च उन्हां दा समान रखावे पैन ਹੈ नाई यार तो तू उस तरह दी तबीयत वाले आ तू क्या मेरे मगर अजाब पै गया चल घर तू तुसी ਇਹਨੂੰ ਲੈ ਕੇ घर जाओ मैं अब्बे मगर जाना ते मैं पता करके ਤੂੰ ਨਹੀਂ ਇਹਦੇ ਘਰ ਚੱਲਣਾ ਹੈ हां ते अब्बे होरी पहुंचण ते मैं उधर ही जाना हो की करा ਅੱਛਾ ਜੋ ਪਿਓ ਨੇ ਕਰਨਾ ਉਹ ਪੁੱਤਰ ਨੇ ਵੀ ਕਰਨਾ ओए होए तू अच्छे टाइम शक दी रही कर चौधरी साहब ਤੁਹਾਡੀ ਬੜੀ ਮਿਹਰਬਾਨੀ ਤੁਸੀਂ ਸਾਨੂੰ ਇਹ ਜਗ੍ਹਾ ਦਿੱਤੀ ਜੀ ਉਹ ਜਗ੍ਹਾ ਤੇ ਦੇਵਣੀ ਹੈ ਇਸ ਪਿੰਡ ਦੇ ਵਿੱਚ ਨਾਈ ਕੋ ਨਹੀਂ ਆ ਤੇ ਮੈਂ ਕਿਤਾ ਤੁਹਾਨੂੰ ਲਿਆ ਕੇ ਬਹਾ ਦੇਣਾ ਮੈਂ ਆਣਾ ਜੀ ਮਸਲਾ ਹੀ ਕੋਈ ਨਹੀਂ ਇਸ ਪਿੰਡ ਨਾ ਹੀ ਕੋਈ ਨਹੀਂ ਆ ਮੇਰਾ ਵੀਰਾ ਇਹਨੂੰ ਸਾਰਾ ਵਾਲ ਹੁੰਦਾ ਜੀ ਬਾਲਾਂ ਦੇ ਵਾਲ ਕੱਢ ਲੈਂਦਾ ਸ਼ੇਪਾਂ ਕਰ ਲੈਂਦਾ ਜੀ ਤੇ ਡਿਜ਼ਾਈਨ ਵਾਲੇ ਅੱਜ ਕੱਲ ਵਾਲ ਜੀ ਵੱਡੇ ਮੁੰਡੇ ਕਟਵਾਣੇ ਨੇ ਇਹ ਉਹ ਵੀ ਕੱਟ ਲੈਂਦਾ ਹੈ ਬਸ ਸੋਹਣੀਆਂ ਜਾਮਤਾ ਕਰਨੀਆਂ ਤੇ ਵਾਲ ਵੀ ਸੋਹਣੇ ਕੱਟਣੇ ਦੱਸਦਾ ਨਹੀਂ ਹੈ ਚੌਧਰੀ ਨੂੰ मैं बड़े तरीके कार नाल हजामत करे नोना बड़ी सोहनी शेप करे नोना ਓ ਨਾਈਆ
ਆ ਜਿਹਦੇ ਹੱਥ ਪਾਈ ਖੋਤਾ ਉਹਦੀ ਚੱਪੇ ਚੱਪੇ ਜੱਡੀ ਦਾੜੀ ਏ ਆ ਲੋਕਾਂ ਦੀ ਛੇਪਾਂ ਹੀ ਐਵੇਂ ਕਰਸੀ ਦਲੀਲ ਦੇ ਬੱਚੇ ਆ ਮੈਂ ਤਾਂ ਇਹ ਦੱਸਦਾ ਪਿਆ ਜੀ ਮੈਂ ਖਾਤੀ ਕਰ ਲੈਣਾ ਤੇ ਸ਼ੇਬਾਂ ਮੈਂ ਲੋਕਾਂ ਦੀ ਸਹੀ ਕਰੇ ਸਾਂ। हाँ जी चौधरी साहब ये शेपा बड़ियां तेज करदा है उन सिर्फ जबान नु थोड़ा जा स्लो है। ਅੱਛਾ ਸਲੋ ਹੋਏ हाँ जी हाँ ਮੈਂ जी ਕਿਹਾ ਜਿਵੇਂ ਆਪ ਸਲੋ ਹੋਏ ਉਵੇਂ ਸ਼ੇਪ ਸਲੋ ਕੀ ਉਸ ਦਿਹਾੜੀ 'ਚ ਇੱਕ ਸ਼ੇਪ ਕਰਸੀ नहीं जी नहीं ये बहुत तेज है जी। ਇੱਥੇ ਸਾਰੇ ਬੰਦੇ ਦਿਹਾੜੀਦਾਰ ਹਨ ਮਜ਼ਦੂਰੀ ਤੇ ਜਾਵਣਾ ਹੁੰਦਾ ਟਾਈਮ ਨਾਲ ਫੋਰੀ ਸ਼ੇਪ ਕਰਕੇ ਟੋਰ ਦੇਣਾ ਤੇ ਦਾਣੇ ਦੂਣੇ ਦੀ ਟੈਨਸ਼ਨ ਨਹੀਂ ਲੈਣੀ ਮੈਂ ਤੁਹਾਨੂੰ ਇੱਥੇ ਦਾਣੇ ਦੇਸਾਂ शुक्रिया चौधरी साहब शुक्रिया। ਹਾਂ ਚੌਧਰੀ ਸਾਹਿਬ ਦਾਣਾ ਤਾਂ ਤੁਹਾਡੀ ਬੜੀ ਬੜੀ ਮਿਹਰਬਾਨੀ ਤੇ ਨਾਲ ਸਾਡਾ ਕਿਲੋ ਦਾ ਦੁੱਧ ਹੀ ਲਾ ਦਿਓ। ਇਹ ਮੇਰੀ ਜਿਹੜੀ ਹੈ ਨਾ ਟੱਬਰੀ ਇਹ ਚਾਹ ਦੀ ਬੜੀ ਸ਼ੌਕੀਨ ਹੈ ਨਾਲੇ ਮੈਂ ਆਪ ਬੜੀ ਸ਼ੌਕੀਨ ਹੈ ਚਾਹ ਦੀ। ਚਾਹ ਦੇ ਪੀਵੋ ਤੇ ਮੇਰੀ ਸਰਦੀ ਨਹੀਂ। ਆ ਦੁੱਧ ਦੀ ਕਿਹੜੀ ਗੱਲ ਹੈ ਦੁੱਧ ਗੜਵੀ ਭਰ ਤੇ ਗਾਲ ਦਿੱਤੀ ਕਰਸਾਂ ਹਾਲਾਂਕਿ ਹੈ ਆਪ ਗੜਵੀ ਜੱਡੀ ਚੌ ਸਾਹਿਬ ਕੀ ਆਖਿਆ ਜੇ? ਉਹ ਮੈਂ ਕੀ ਆਖਣਾ ਮੈਂ ਕਿਹਾ ਦੁੱਧ ਹਾਜ਼ਰ ਆ ਵੇਲੇ ਕੋਲੇ ਇਹਨੂੰ ਆਖਿਆ ਕਰੋ ਸਾਲਣ ਵੀ ਲੈ ਆਉਂਦਾ ਕਰੇ चौधरी साहब बड़ी मेहरबानी जी बड़ी मेहरबानी जिस वेले मेरा टाइम लग्या मैं जी सालन भी फाड़ लिया कर सा। ਆ ਦਲੀਲ ਦੇ ਬੱਚਿਆ ਤੈਨੂੰ ਨਹੀਂ ਆਖਾ और जी ਉਹ ਛੋਰ ਨੂੰ ਆਖਾ ਮਖਾ ਕੇ ਦੁੱਧ ਫੜ ਲਿਆ ਕਰੇ ਸਾਲਣ ਫੜ ਲਿਆ ਕਰੇ ਸਾਡੇ ਘਰੇ ਪਰਦਾ ਹੈ ਬੰਦਾ ਨਹੀਂ ਵੜ ਸਕਦਾ अच्छा जी अच्छा चलो मैं उन्होंने गाल दिता कर सा जी। ਨਾਲ ਮੇਰੇ ਪੋਤਰ ਕਪੱਤਾ ਜੀ ਹੈ ਦਲੀਲ ਦੇ ਬੱਚੇ ਨਾ ਮੰਨ ਚਲੋ ਸਰਕੋ ਸਮਾਨ ਤੇ ਹੁਣ ਮੈਂ ਜਾਂਦਾ ਵੀ जी जी रख दे चलो ये रखो सामान अंदर हाली खलोते हुए ने इत्थे। ਚੌਧਰੀ ਸਾਹਿਬ ਇਹ ਮੇਰਾ ਸਾਈਂ ਤਾਂ ਮਾਰਦਾ ਚੱਬਣਾ ਇਹਦੀ ਗੱਲ ਤਾਂ ਤੁਸੀਂ ਗੁੱਸਾ ਨਹੀਂ ਕਰਨਾ। ਬਾਕੀ ਰਹੀ ਸਾਲਾਂ ਦੀ ਗੱਲ ਉਹ ਮੈਂ ਆਦਤ ਲੈ ਲਿਆ ਕਰਸਾਂ। ਆ ਹੀ ਨਾ ਗੱਲ ਲੱਸੀ ਵੀ ਲੈ ਆਉਂਦੀ ਕਰ ਠੀਕ ਹੈ ਚੌਧਰੀ ਗੱਡ ਵਿੱਚ ओए मेरी गाल सुन ला सारियां दी शेपा शूपा सही करी ताकि चौधरी अपने हाथ च रहे दाने दूने भी लभदे रहसन 3 टाइम दूध भी लभदा रहसी चौक के सामान अंदर रखो शाबा। ਚਾਹ ਪੀ ਲੈ ਆਂਦੇ। लाया लाया आ बाहर अंदर रख अंदर। मेरा भरा तो आज इंज करी तू आज रह जावी आराम करी खावी पीवी फिर चला जावी ਮੈਂ ਨਾ ਜਾ ਕੇ ਜਿਹੜੇ 5 ਕਿਲੋ ਦੇ ਨੀਵੇਂ ਨਾ ਉਹਨਾਂ ਜਾ ਕੇ ਵਾਹਣਾ ਤੇ ਗਰਨੇ ਗੁਰਨੇ ਆਣ तो चौधरी की सोची मेरा साला आया तो चला भी गया जल्दी। ਲੇਟ ਹੋ ਜਾਣੇ ਚੱਲ ਤੂੰ ਆ ਟਾਈਮ चलो जिवें मर्जी करे। ਮੈਂ ਜਿਹੜਾ ਫੈਸਲਾ ਕੀਤਾ ਹੈ ਨਾ ਇਹ ਬਿਲਕੁਲ ਮੈਂ ਠੀਕ ਕੀਤਾ ਹੈ ਤੇ ਸੋਚ ਸਮਝ ਕੇ ਕੀਤਾ ਹੈਗਾ। ਅੱਜ ਤੋਂ ਬਾਅਦ ਮੈਂ ਹਵੇਲੀ ਨਹੀਂ ਰਹਿਣਾ ਹੈਗਾ ਮੈਂ ਇਸੇ ਡੇਰੇ ਤੇ ਹੀ ਰਹਿਣਾ ਤੇ ਰਹਿ ਕੇ ਤੇ ਮੈਂ ਇਹ ਵੇਖਣਾ ਹੈਗਾ ਕਿ ਨੌਕਰ ਚਾਕਰ ਕੰਮ ਕਿਵੇਂ ਕਰਦੇ ਹੈਗੇ ਨੇ ਤੇ ਨਾਲੇ ਮੇਰੇ ਵਾਲਾ ਸਾਈ ਤੇ ਉਹ ਖੈਰ ਨਾ ਮੇਰਾ ਜਿਹੜਾ ਚੌਧਰੀ ਸੋਹਰਾ ਸਾਹਿਬ ਨੇ ਉਹਦੀ ਵੀ ਕਰਤੂਤ ਵੇਖਣੀ ਕਿ ਉਹ ਕੀ ਘੋਲਦਾ ਹੈਗਾ ਹੈ ਨੌਕਰ ਕਿੱਧਰ ਮਾਰ ਗਏ ਨੇ ਵੇ ਚਾਨਾ ਵੇ ਚਾਨਾ ਵੇ ਕਿੱਥੇ ਮਰ ਗਿਆ ਉਹ ਜਾ ਕੇ ਹਾਂਜੀ ਬੀਬੀ ਜੀ ਐਂਡੀ ਬੀਬੀ ਜੀ ਵੇ ਮਰ ਜੋ ਨੇ ਤੁਹਾਨੂੰ ਮੈਂ ਕਦੋਂ ਦੀਆਂ ਆਵਾਜ਼ਾਂ ਮਾਰਨੀ ਪਏਗਾ ਮੇਰਾ ਗਲੇ ਦਾ ਬੁਰਾ ਅਸਰ ਹੋ ਗਿਆ ਆਵਾਜ਼ਾਂ ਮਾਰ ਮਾਰ ਕੇ ਇੱਕ ਆਵਾਜ਼ ਦੇ ਉੱਤੇ ਹਾਜ਼ਰ ਹੋਇਆ ਕਰੋ ਮੈਂ ਤੁਹਾਡੀ ਚਦਰਾਣੀਆਂ ਕੋ ਨੁਕਰਾਣੀ ਨਹੀਂ ਬੀਬੀ ਜੀ ਹੁਕਮ ਕਰੋ ਮੈਂ ਹਾਜ਼ਰ ਹੋ ਗਿਆ ਜੀ। ਮਿਹਰਬਾਨੀ ਜੀ ਹਾਜ਼ਰ ਹੋ ਗਏ ਫੁੱਲਾਂ ਦਾ ਹਾਰ ਪਾਵਾਂ ਤੁਹਾਡੇ ਗਲੇ ਦੇ ਵਿੱਚ ਵੇ ਹਾਜ਼ਰ ਹੋ ਗਿਆ ਤੇ ਮੇਰੇ ਤੇ ਆਸਾਨ ਕੀਤਾ ਹੈਗਾ ਇੱਧਰ ਸਾਹਮਣੇ ਆ ਕੇ ਮੇਰੀ ਗੱਲ ਸੁਣ ਸੋਨੀਆ ਜੱਟੀ ਵੇ ਉੱਥੇ ਚੜ ਕੇ ਬਹਿ ਗਿਆ ਥੱਲੇ ਬਹਿ ਨੌਕਰ ਹੀ ਗਿਆ ਕੋਈ ਚੌਧਰੀ ਨਹੀਂ ਤੂੰ ਵੇ ਤੈਨੂੰ ਕੰਮ ਮੈਂ ਕਿਹੜਾ ਕਿਹਾ ਹੈਗਾ ਸੀ ਫੇਰ ਮੈਂ ਵੀ ਪਾਗਲ ਹੈਗੀ ਜਿਹਨੂੰ ਕਹਿ ਦਿੱਤਾ ਬਹਿਣ ਵਾਸਤੇ ਜਾ ਕਾਲਾ ਨਾਲ ਚਲਾ ਜਾ ਤੇ ਤੂੜੀ ਲੈ ਆ ਬੀਬੀ ਜੀ ਉੱਥੇ ਪਿਆ ਉਹ ਸਾੜੇ ਦੇ ਇੱਕ ਥੱਬਾ ਪਿਓ ਲੈ ਕੇ ਆ ਜਾਵਾਂ ਜੀ। ਵੇ ਦੂਸਰੀਆਂ ਧੜਾ ਹੈਗੀਆਂ ਨਾ ਉਹਨਾਂ ਨੂੰ ਹੱਥ ਲਾ ਲਓ ਜਾ ਕੇ ਉੱਥੋਂ ਲੈ ਆਵੋ ਜਾ ਕੇ ਬੀਬੀ ਜੀ ਉਹਨਾਂ ਦੀ ਇਜਾਜ਼ਤ ਨਹੀਂ ਹੈਗੀ। ਵੇ ਚੌਧਰੀ ਨਾਲ ਮੈਂ ਆਪ ਮੁੱਕ ਲਾਂਗੀ ਜਾ ਕੇ ਤੂੰ ਨਵੀਂ ਧੜ ਨੂੰ ਹੱਥ ਲਾ ਠੀਕ ਹੈ ਬੀਬੀ ਜੀ। ਆ ਮੈਂ ਚੁਦਰਾਇਆ ਨਾ ਕੁਝ ਪੜਾਸਨ ਥੋੜੀ ਹੈਗੀਆਂ ਮੈਨੂੰ ਅੱਗੋਂ ਆਖੀ ਜਾਂਦੇ ਹੈਗੇ ਨੇ ਲੈ सलाम अलैकुम जी। वालेकुम अस्सलाम जी मैं बिस्मिल्ला करा हुसन दा लश्कर आ बैठे जेड़ा काम आया मैनू ता सारा काम भूल गए। ਤੂੰ ਕਿਹੜੇ ਕੰਮ ਆਇਆ ਏ ਮੈਨੂੰ ਕੰਮ ਤੇ ਦੱਸ ਦੇ मेरिया नकलां पहला नहीं ਵੇ ਹੋਰ ਮੈਂ ਤੇਰੀਆਂ ਬਗਲਾਂ ਲਾਵਾਂ ਮੈਨੂੰ ਤੇਰੀ ਆਵਾਜ਼ ਹੀ ਬੜੀ ਚੰਗੀ ਲੱਗੀ ਏ नहीं जी ओ बगला लावना सादा काम है ਤੁਹਾਨੂੰ मेरी आवाज चंगी लगी ते मैनू तुहाडी आवाज चंगी लगी। ਮੈਨੂੰ ਆਵਾਜ਼ ਦੇ ਨਾਲ ਨਾਲ ਤੂੰ ਪੂਰਾ ਹੀ ਸੋਹਣਾ ਲੱਗਿਆ ਤੇਰੇ ਜਿਹਾ ਕੋਈ ਕੱਤ
ਨਾ ਨਾ ਮੈਂ ਤਾਂ ਕਿ ਮੈਨੂੰ ਲੜਸੀ ਇਹ ਤਾਂ ਪਹਿਲੇ ਛਾੜ ਤੇ ਹੀ ਮੰਨ ਗਈ। ਚਲੋ ਠੀਕ ਹੈ, ਮੈਨੂੰ ਇਹ ਦੱਸ ਕਿ ਇੱਥੇ ਡੇਰੇ ਤੇ ਕਰਨ ਕੀ ਆਇਆ ਹੈ? ਮੈਂ ਨਾਈ ਨੂਰ ਨਜ਼ੀਰਾਂ ਤੇ ਚੌਧਰੀ ਨੂੰ ਮੁੰਨਣਾ। ਚੌਧਰੀ ਨੂੰ ਬੋਲਣਾ ਹੈ? ਵੇ ਕੀ ਮਤਲਬ ਹੈ ਤੇਰਾ? ਮਤਲਬ ਚੌਧਰੀ ਦੀ ਸ਼ੇਬ ਸ਼ੂਬ ਕਰਨਾ। ਇਹਨੇ ਗੱਲ ਕਰਨ ਮੁੰਨਣ ਆਇਆ। ਵੱਡੇ ਚੌਧਰੀ ਸਾਹਿਬ ਕਿ ਛੋਟੇ ਚੌਧਰੀ ਸਾਹਿਬ? ਇਹ ਛੋਟੇ ਚੌਧਰੀ ਦੇ ਵਾਲ ਕੱਟਣੇ ਜੀ ਤੇ ਵੱਡੇ ਚੌਧਰੀ ਦੀ ਸ਼ੇਬ ਕਰਨੀ ਹੈ। ਅੱਛਾ ਅੱਛਾ ਅੱਛਾ, ਵੱਡਾ ਤੇ ਸ਼ੇਪ ਕਰਵਾ ਲਏਗਾ ਪਰ ਛੋਟੇ ਚੌਧਰੀ ਨੇ ਕੋਈ ਨਹੀਂ ਵਾਲ ਕਟਾਣੇਗੇ ਤੇ ਫੇਰ? ਠੀਕ ਹੈ ਚੁਦਰਾਣੀ, ਜੇ ਛੋਟਾ ਚੌਧਰੀ ਵਾਲ ਨਾ ਕਟੇ ਸੀ ਤਾਂ ਉਹਦੀ ਆਪਾਂ ਝਾਂਡ ਲਾ ਦੇਸੂ। ਮੈਂ ਚੌਧਰੀ ਕੀ ਪਿੰਗੇ ਚ ਇਸ ਟਾਈਮ ਤੂੰ ਜਾ ਆਪਣੇ ਘਰੇ, ਜਦੋਂ ਚੌਧਰੀ ਸਾਹਿਬ ਆਣਗੇ ਨਾ ਵੱਡੇ, ਉਹਨਾਂ ਨਾਲ ਨਿਬੜ ਲਈ ਕਿ ਉਹਨਾਂ ਨਾਲ ਕਰਨਾ ਕੀ, ਇਹ ਮੁੰਨਣਾ ਹੈ ਕਿ ਸ਼ੇਪ ਕਰਨੀ ਕਿ ਕਟਿੰਗ ਕਰਨੀ। ਇਸ ਟਾਈਮ ਤੂੰ ਜਾ। ਚਲੋ ਠੀਕ ਹੈ, ਮੇਰਾ ਦਿਲ ਤਾਂ ਨਹੀਂ ਕਰੇਗਾ। ਅੱਛਾ ਹੁਣ ਤੂੰ ਚਲਾ ਜਾ, ਨਹੀਂ ਤੇ ਮੈਨੂੰ ਜਿਹੜੀ ਹੈ ਨਾ ਮੇਰੀ ਮਾਂ ਆ ਗਈ ਤੇ ਬੜਾ ਮਾਰਨਾ। ठीक है चुदरानी, सलाम अलैकुम। वालेकुम अस्सलाम। मरना जा पता नहीं कबर चो मुर्दा उठ के आ गए। अस्सलाम वालेकुम। वालेकुम अस्सलाम। तू पीछे रह गया? हाँ जी, मैं सब्जी ले आया जी, कट भी आया ते पकाओ ते खाओ, नाल मैनू भी खवाओ। लख दी लानत कट भी लई है, हाँ जी। ले भी आया है, हाँ जी। हुन पका भी ले। चुदरानी जी मैं किवें पकावां? दलिया दी चमची डाल मैं आप ਜ਼ਬਾਨ ਤਾਂ ਤੇਰੀ ਇੰਜ ਲੰਮੀ ਜਿਵੇਂ ਲੂਣ ਮਿਰਚਾਂ ਦਾ ਛੋਟਾ ਲੰਮਾ ਹੁੰਦਾ ਹੈ। ਕੱਦ ਨਿੱਕਿਆ ਤੇ ਗੱਲਾਂ ਵੱਡੀਆਂ ਨੇ ਤੇਰੀਆਂ। ਜਾ ਨਜ਼ੀਰਾਂ ਨੂੰ ਆਖ ਜਾ ਕੇ ਕਿ ਚੁਦਰਾਣੀ ਸਾਹਿਬਾ ਕਹਿ ਰਹੀ ਖਾਣਾ ਤਿਆਰ ਕਰ, ਨਾਲ ਮੈਂ ਜਿਹੜਾ ਮਾਲ ਡੰਗਰ ਵੇਖ ਲਵਾਂ। ठीक है चुदरानी जी, मैं जाना, अलविदा। ਪਤਾ ਨਹੀਂ ਅਜੀਬ ਅਜੀਬ ਨਮੂਨੇ ਇਕੱਠੇ ਕੀਤੇ ਚੋਰੀਆਂ ਨੇ, ਆਪ ਵੀ ਤਾਂ ਉਹ ਕਿਹੜਾ ਘੱਟ ਨੇ। ਬੜਾ ਪਰੇਸ਼ਾਨ ਬੈਠਾ, ਆਲੂ ਸੁੱਕੇ ਪੈਣ, ਆਲੂਆਂ ਨੂੰ ਪਾਣੀ ਲਾਉਣਾ ਹੈ ਤੇ ਟੂਵਲ ਚਲਾਉਣ ਨੂੰ ਬੈਠਾ, ਕਿਦੋਂ ਬਿਜਲੀ ਆਵੇ ਤੇ ਟੂਵਲ ਚਲਾਵਾਂ। ਇਹ ਬਿਜਲੀ ਬੜੀ ਪਰੇਸ਼ਾਨ ਕੀ। ਸਾਡੇ ਪਾਕਿਸਤਾਨ ਦੇ ਵਿੱਚ ਇੱਕ ਹੀ ਮਸ਼ਹੂਰ ਸ਼ੈ ਹੈ, ਬਿਜਲੀ ਆ ਰਹੀ ਹੈ ਬਿਜਲੀ ਜਾ ਰਹੀ ਹੈ, ਬਿਜਲੀ ਆ ਰਹੀ ਹੈ ਬਿਜਲੀ ਜਾ ਰਹੀ ਹੈ, ਹੋਰ ਕੋਈ ਚੀਜ਼ ਕੋਈ ਨਹੀਂ, ਸਮਝ ਤੋਂ ਬਾਹਰ ਹੈ। ਬੰਦਾ ਕਰੇ ਤਾਂ ਕਰੇ ਕੀ? ਬੱਚਿਆ ਕੀ ਕੀਤਾ ਹੀ ਦੋਰ ਖੱਚ ਦੀ ਖੱਚ। ਬਾਹੂ ਹਾਂ ਕਿਵੇਂ ਅੰਨੇ ਬਾਸਰਾ ਨਾਲ ਤੇ ਚੜ੍ਹ ਤੇ ਬੈਠਾ ਹੋਇਆ? ਓਏ ਹਾਂ, ਮੈਂ ਤੇਰਾ ਪਿਓ ਕਹਿ ਦਿੱਤਾ ਹੀ ਭਾਊ ਮੈਨੂੰ ਖਾਡੇ 'ਚ ਗਿਰਾਊ। ਉਹ ਮੈਂ ਕਿਹਾ ਉਹ 6 ਮਹੀਨੇ ਬਾਅਦ ਮੇਰਾ ਅੱਬਾ ਖਾਡੇ ਵਿੱਚ ਨਾ ਆਊ। ਜਿਹੋ ਜੀ ਗੱਲ ਕਰਦਾ ਪਿਆ ਮੈਂ ਖੁੱਸਾ ਲਾ ਕੇ ਤੈਨੂੰ ਹਾਂ ਵਜਾਊ। ਨਾ ਅੱਬਾ ਨਾ। ਓਏ ਅੱਬਾ, ਓਏ ਮੈਨੂੰ ਤਾਂ ਪੁੱਛ ਮੈਂ ਕਿਦੋਂ ਆਇਆ ਤੇ ਹੁਣ ਕਿਦੇ ਆ ਜਾਊ? ਤੂੰ ਆਲਾ ਮਿੰਟ ਬਾਅਦ ਮੈਂ ਪੁੱਤਰਾ ਤੈਨੂੰ ਆ ਵਜਾਊ। ਆਊ ਆਊ। ਓ ਮੇਰਾ ਪੁੱਤਰ ਸਿੱਧੀ ਤੇ ਦੱਸ ਕਿਦੇ ਆਇਆ ਤੇ ਕਿਦੇ ਹੈ ਜਾਊ? ਓਏ ਅੱਬਾ ਹੁਣ ਮੈਂ ਛੇਤੀ ਨਾਲ ਗੱਲ ਸੁਣਾ ਕੇ ਹਾਂ ਮੁਕਾਊ। ਉਹ ਜਿਹੜਾ ਮੇਰਾ ਯਾਰ ਨਹੀਂ ਹੈਦਰ ਖਾਨ ਬਲੋਚ, ਉਹ ਵੱਡੀ ਰਮਾਨੀ ਨਾਰ ਦੇ ਨਾਲ ਜਿਨ੍ਹਾਂ ਦਾ ਰਕਬਾ ਪਿਆ ਹੋਇਆ ਹੈ, ਆਹਾ, ਉਹਨੇ ਮੈਨੂੰ ਫੋਨ ਕੀਤਾ ਸੀ ਕਿ ਜੱਗਿਆ ਉਰਾ ਮੇਰੀ ਗੱਲ ਸੁਣ। ਮੈਂ ਗਿਆ, ਉਹ ਪਿਆਦਾ ਸੀ ਸਾਰੇ ਜਾਊਂਗਾ ਬਾਹਰਲੇ ਮੁਲਕ। ਅੱਛਾ, ਉੱਥੇ ਸਾਡੇ ਬੱਚਿਆਂ ਨੇ ਪੜਨਾ ਤੇ ਜ਼ਮੀਨ ਜਿਹੜੀ ਹੈ ਨਾ ਤੁਹਾਡੀ ਜ਼ਮੀਨ ਨਾਲ ਲੱਗਦੀ ਹੈ, ਠੀਕ ਹੈ, ਕੋਈ ਹੈ 200 ਕਿੱਲਾ, ਠੀਕ ਹੈ। ਉਹ ਠੇਕੇ ਤੇ ਲੈ ਲਓ, ਲੈਣੀ ਹੈ ਕਿ ਨਹੀਂ? ਲੈ ਲਈ ਸਾਂ। ਅੱਛਾ ਉਹ ਤਾਂ ਲੈ ਲਈ ਸੀ, ਤੇ ਉਹ ਜਿਹੜੀ ਆਪਣੀ ਆਸਟ੍ਰੇਲੀਅਨ ਵਲੈਤੀ ਗਾਂ ਉਹ ਕੀ ਦੇ ਅੱਬਾ? ਉਹ ਪੁੱਤਰ ਮੈਂ ਰਾਤੋਂ ਰਾਤ ਫੂਕ ਦਿੱਤੀ। ਅੱਬਾ ਉਹ ਤੰਗ ਕਰਦੀ ਆ। ਦਲੀਲ ਦੇ ਬੱਚੇ ਆ, ਉਹ ਜਿਹੜਾ ਕੰਮ ਕੀਤਾ ਮੈਂ ਤੈਨੂੰ ਦੱਸਾਂ ਨਾ ਤੇ ਤੂੰ ਤੇ ਗਾਂ ਦੇ ਟੁਕੜੇ ਟੁਕੜੇ ਕਰ ਦੇਵੀਆਂ। ਕਿਉਂ ਅੱਬਾ? ਉਹ ਮੈਂ ਤਾਂ ਵੇਚੀ ਮੈਨੂੰ ਤੇ ਦੋ ਕਾਬੜੀਆਂ ਆਈਆਂ, ਇੱਕ ਤੇ ਦਲੀਲ ਦੀ ਬੱਚੀ ਮੰਗੀ ਇਤਨੀ ਲੈ ਬੈਠਿਆ ਤੇ ਹੁਣ ਉਹਨਾਂ ਪੈਸਾਂ 'ਚ ਵਿਕਦੀ ਪਈ ਐ। ਮੈਂ ਕਿਹਾ ਮੁਨਾਫਾ ਨਾ ਹੀ ਟਕਰੇ ਤੇ ਠੀਕ ਹੈ, ਬਿਮਾਰੀ ਆਈ ਬੰਦੀ ਏ, ਜੇ ਮਹੀਨੇ ਬਾਅਦ ਵੇਚੂ ਵਾਸੂ ਤੇ ਫਿਰ ਘਾਟਾ ਪਵਿਆ ਤੇ ਦੂਆ ਮੈਨੂੰ ਵੱਢਣ ਨਾ ਮੈਨੂੰ ਚੋਕਰ ਪਾਉਣ ਗਿਆ, ਮੈਨੂੰ ਟੱਕਰ ਠੋਕੀ ਸੂ, ਮੈਂ ਉੜ ਤੇ ਪਰਾਲੀ ਤੇ ਮੂੰਹ ਭਰਨੇ ਪਈਆਂ। ਜੇ ਪਰਾਲੀ ਨਾ ਹੁੰਦੀ ਅੱਜ ਤੇਰੇ ਪਿਓ ਦਾ ਮੂੰਹ ਵੇਖਣ ਦੇ ਕਾਬਿਲ ਨਹੀਂ ਹੋਣਾ। ਓਏ ਅੱਬਾ ਉਹਨੇ ਤੈਨੂੰ ਟੱਕਰ ਮਾਰਨੀ ਆਏ, ਮੈਨੂੰ ਪਤਾ ਤੇਰੀਆਂ ਆਦਤਾਂ ਦਾ। ਤੂੰ ਨਿਉਲ ਬਣ ਕੇ ਉਹਨੂੰ ਡਰਾਉਂਦਾ ਰਿਹਾ ਉਸੇ। ਤੂੰ ਵਾੜੇ 'ਚ ਗਿਆ ਕਿਉਂ ਹੈ?
ਉਹ ਬੋਲੀ ਕੁੱਤੇ ਜਿਹੜੇ ਮੂੰਹ ਹਨ ਆਪਣੇ ਨੌਕਰਾਂ ਦੇ ਗੱਤੀ ਦੁੱਧ ਪੇ ਪੀਂਦੇ ਹਨ ਉਹਨਾਂ ਕੋਲ ਇਹ ਜਿਹਾ ਕੰਮ ਕਰਾਏਗਾ ਡੰਗਰਾਂ ਦੇ ਅੱਬਾ ਮੈਨੂੰ 1 to 5 ਲੈ ਦੇ ਮੈਨੂੰ ਨਹੀਂ ਪਤਾ ਓਏ ਪੁੱਤਰ ਓਏ ਥੱਲੇ ਜਾ ਬੋਤੀ 1 to 5 ਅੱਬਾ ਤੂੰ ਵੀ ਤੇ ਮੇਰੀ ਮਾਂ ਦੀ ਮੰਜੀ ਤੂੰ 4 ਵਾਰੀ ਥੱਲੇ ਡਿੱਗਿਆ ਜਦੋਂ ਤੇਰੀ ਵੱਖੀ ਜਲਾਤ ਮਾਰੀ ਉਹਨੇ ਮਜ਼ਾਕ ਨਾ ਜਦੋਂ ਚੱਕ ਵੱਡਾਈ ਆ ਆ ਮੇਰਾ ਪੁੱਤਰ ਤਮੀਜ਼ ਨਾਲ ਆ ਗੁੱਲਰ ਆ ਗਿਆ ਚੌਧਰੀ ਜੀ ਅੱਜ ਮੈਂ ਲੱਤਾਂ ਮਾਰੀ ਜਾਂਦਾ ਹੈ। ਇਹ ਖੁਰੜੀਆਂ ਮਾਰਦਾ ਵੀ ਆਖਰੀ ਸਾਵਾਂ ਤੇ ਮੈਨੂੰ ਮਿਲ ਗਈ ਪਾਈ ਖਾਲੀ ਆ, ਤੂੰ ਕਿਦੇ ਆਇਆ ਚਲੋ ਅੱਲਾ ਕਰ ਜੀ ਪੈਰ ਜਾ ਸੀ ਇੱਕ ਦਿਲ ਲਾਣਾ ਤੇ ਬਸ ਆ ਕਿਵੇਂ ਆਇਆ ਚੌਧਰੀ ਜੀ ਚੌਧਰੀ ਨਹੀਂ ਚੌਧਰੀ ਆਈ ਕਿਸੇ ਸ਼ੈਤਾਨ ਦੇ ਬੱਚੇ ਆ ਗੱਲ ਤਾਂ ਸੁਣ ਲਵਣ ਦੇ ਉਹ ਮਾਰ ਲਿਆ ਸੀ ਮੈਂ ਕੋਲ ਦੱਸ ਨਹੀਂ ਦੱਸ ਦਾਸ ਸਿੰਘ ਦੇ ਨਾਲ ਤੇ ਚੌਧਰੀ ਨਾਲ ਬਣ ਰੁਸਨਾ ਜਿਵੇਂ ਤੇਰਾ ਬਣਵਾਈਆ ਹੈ ਅੱਛਾ ਸੁਣੋ ਚੌਧਰੀ ਸਾਹਿਬ ਜੀ ਸਾਡੀ ਬੁੜੀ ਜਿਹੜੀ ਪੇਕਿਆਂ ਤੇ ਗਈ ਆ ਨਾ ਚੁਦਰਾਣੀ ਸਾਹਿਬ ਉਹ ਘਰੀ ਆ ਗਏ ਆ ਮੇਰੀ ਅੰਮੀ ਆ ਗਈ ਅੱਬੂ ਆ ਗਈ ਪਰ ਮਗਰੋਂ ਲਾਉਣ ਪਿਓ ਨੂੰ ਚੱਕ ਵੱਡੂ ਏ ਮਾਂ ਨੂੰ ਚੱਕ ਨਹੀਂ ਵੜਦਾ ਮੇਰੀ ਅੰਮਾ ਆਈ ਬੈਠੀ ਆ ਜਾ ਦੇਸੀ ਘਿਓ ਵਾਲੀ ਚੂਰੀ ਬਣਾ ਕੇ ਆਪਾਂ ਦੋਵੇਂ ਖਾਈਏ ਅੱਬਾ ਵੈਸੇ ਵੀ ਤੇਰਾ ਅਮਰੂਦ ਟੁੱਕਣ ਵਾਲੇ ਤੋਤੇ ਤਰ੍ਹਾਂ ਨੱਕ ਕੇ ਆ ਜਾ ਆ ਗਿਆ ਮੈਂ ਟੁਰ ਜਾ ਉਹ ਮੈਂ ਕਾਕਾ ਤੈਨੂੰ ਪੁੱਜਰ ਕੋਮ ਉਹ ਲੱਖ ਲਾਨਾ ਤੇ ਦਲੀਲ ਦੇ ਬੱਚੇ ਚੌਧਰੀ ਚਾਹੇ ਵੇਖ ਜਾਂਦਾ ਜਿਵੇਂ ਗਲਾ ਲੜਕਾਨ ਚੱਲ ਜਾਂਦਾ ਓਏ ਹੁਣ ਚੌਧਰੀ ਕੋਲ ਦਾਣੇ ਲੈ ਆਂਦੇ ਨੇ ਉਹਨਾਂ ਨੂੰ ਬਿਆਣਾ ਕਾਇਆ ਏ ਓ ਬਾਉ ਮੈਨੂੰ ਚੱਕੀ ਦਾ ਨਹੀਂ ਪਤਾ ਕਿਹਦੇ ਕੋਲ ਪੁੱਛਾਂ ਲਓ ਚੱਕੀ ਦਾ ਨਹੀਂ ਪਤਾ ਇੱਥੇ ਕਿਤੇ ਪਿੰਡ ਵਾਲੇ ਕੋ ਪੁੱਛ ਲੈ ਤੈਨੂੰ ਚੱਕੀ ਦਾ ਦੱਸ ਦੇਸਣ ਚਲੋ ਮੈਂ ਲੈ ਕੇ ਆਣਾ ਲੈ ਕੇ ਹਾਂ ਉਹ ਬੇਗਮ ਇੱਥੇ ਆ ਮੇਰੇ ਕੋਲ ਬੋ ਲੈ ਇੱਥੇ ਚੰਗੀਆਂ ਵੇਖ ਲੈ ਤੂੰ ਆਦੇ ਫਿਰਾ ਦੇ ਕੰਮ ਪਿਛਲੇ ਪਿੰਡ 'ਚ ਹਾਸੇ ਉੱਥੇ ਸਾਨੂੰ ਕਢਵਾ ਦਿੱਤਾ ਹੈ ਹੁਣ ਇੱਥੇ ਆਏ ਤੇ ਤਰੀਏ ਚੌਥੇ ਦਿਨ ਸਾਨੂੰ ਨਜ਼ਰ ਹੀ ਨਹੀਂ ਆਉਂਦਾ ਪਿਆ ਆਏ ਉਹਦੀ ਗੱਲ ਨਾ ਕਰ ਆਏ ਉਹ ਕੰਮਕਾਰ ਵਾਲਾ ਬੰਦਾ ਪੂਰਾ ਪਿੰਡ ਸੰਭਾਲਣਾ ਸ਼ੇਪਾਂ ਕਿਸੇ ਦੇ ਖੱਤ ਉਹਦੇ ਮਗਰ ਨਾ ਪਾਓ ਓਏ ਉਹਦੇ ਮਗਰ ਨਾ ਪਾਵਾਂ ਤੇ ਮੈਂ ਕਹਿੰਦੇ ਮਗਰ ਪਾਵਾਂ ਇੱਥੋਂ ਹੀ ਵੇਖ ਲੈ ਉਸ ਲਿੱਤਰ ਮਰਾਤ ਕਢਵਾਉਣਾ ਹੈ ਆਪਾਂ ਨੂੰ ਆ ਬੌਰੀਆ ਓਏ ਹਰ ਵਕਤ ਤੇਰੇ ਮੂੰਹ ਵਿੱਚ ਕੋਈ ਗਲਤ ਹੀ ਅਲਫਾਜ਼ ਹੁੰਦਾ ਹੈ ਆ ਜਦੋਂ ਤੋਂ ਤੈਨੂੰ ਮੈਂ ਪਰਨਾ ਕੇ ਲਿਆ ਮੈਂ ਉਦੋਂ ਦਾ ਦਰਬਦਾਰ ਹੋਇਆ ਵਾ ਨਾ ਆ ਕੋਈ ਮੂੰਹੋਂ ਗੱਲ ਚੰਗੀ ਵੀ ਕੱਢ ਲਵੀ ਦੀ ਹੈ ਅੱਛਾ ਹੁਣ ਮੈਂ ਤਾਂ ਹੋ ਗਈ ਭੌਰੀ ਤੇ ਐਡੇ ਵਕਤ ਵਾਲੇ ਤੂੰ ਸੋ ਕੋਈ ਮੈਂ ਵਿਰਾਹ ਨੇ ਆ ਤੂੰ ਹਿੱਕ ਹੈ ਛੋਟੀ ਆ ਦੁਆ ਹੈ ਖੋਟੀ ਤੇ ਮੈਂ ਤੈਨੂੰ ਪਿਆਰ ਨਾਲ ਵੇਖਣਾ ਮੈਨੂੰ ਐਂ ਲੱਗਦਾ ਜਿਵੇਂ ਸਾਹੀਵਾਲ ਦੀ ਜੋਟੀ ਜਾ ਬਾਜ ਕੇ ਅੰਦਰ ਜਾ ਲੈ ਆ ਗੋੜ ਤੇ ਰੋਟੀ ਕਿੱਤਾ ਵੇਖੋਂਦਾ ਖਾਚ ਦੀ ਖਾਚ ਸਿਰ ਢੂਸਣ ਦੇ ਰਵਾ ਓਏ ਹੋਏ ਇੱਕ ਤਾਂ ਮੈਨੂੰ ਇਹਨਾਂ ਬੁੜੀਆਂ ਦੀ ਨਹੀਂ ਸਮਝ ਆਉਂਦੀ ਬਈ ਫੁਲਕਾ ਮੰਗ ਲੈ ਤੇ ਕਿਹੜੀ ਕੋ ਵੱਡੀ ਗੱਲ ਹੋ ਗਈ ਆ ਨਾਰਾਜ਼ ਨਾ ਹੋਈ ਕਰ ਅੱਬਾ ਜੀ ਸਾਰੀਆਂ ਹੀ ਗੱਲਾਂ ਛੱਡੋ ਤੇ ਤੁਸੀਂ ਪਾਣੀ ਪੀਓ ਲੈ ਪੁੱਤਰ ਕੀ ਹਾਲ ਭਾਊ ਅੱਲਾ ਦਾ ਸ਼ੁਕਰ ਹੈ ਤੁਸੀਂ ਸੁਣਾਓ ਜੱਟੀ ਦੀ ਆਪਦੇ ਅੱਬੂ ਨੂੰ ਖਾਣਾ ਛਾਣਾ ਖਵਾਇਆ ਹੀ ਕਿ ਨਹੀਂ ਖਵਾਇਆ ਹੀ ਤੇ ਖਾਣਾ ਤਾਂ ਖਾਣ ਤੋਂ ਬਗੈਰ ਨਹੀਂ ਜਾਣ ਦੇਣਾ ਆਪਾਂ ਠੀਕ ਹੈ ਮਾਂ ਜੀ ਖਾਣਾ ਖਾਧੋ ਬਗੈਰ ਮੈਂ ਆਪਣੇ ਪਿਓ ਨੂੰ ਨਹੀਂ ਭੇਜਦੀ ਹਾਲੇ ਤਾਂ ਸਿਰਫ ਉਹਨਾਂ ਨੂੰ ਪਾਣੀ ਪਿਆਇਆ ਹੈਗਾ ਨਜ਼ੀਰਾਂ ਨੂੰ ਕਹਿ ਕੇ ਖਾਣਾ ਤਿਆਰ ਕਰਵਾ ਦਿੰਨੀ ਆ ਦੀਏ ਮੈਨੂੰ ਬੜੀ ਜਲਦੀ ਹੈ ਮੈਂ ਜਾਣਾ ਫਿਰ ਕਦੇ ਮੈਂ ਖਾਣਾ ਖਾ ਲੈਸਾਂ ਨਾ ਚੌਧਰੀ ਸਾਹਿਬ ਖਾਣਾ ਖਾਣ ਤੋਂ ਬਗੈਰ ਨਹੀਂ ਅਸੀਂ ਜਾਣ ਦੇਣਾ ਠੀਕ ਹੈ ਵੱਡੇ ਚੌਧਰੀ ਸਾਹਿਬ ਦਾ ਹੁਕਮ ਹੈ ਜੋ ਖਾਣਾ ਖਾਣ ਤੋਂ ਬਗੈਰ ਕਿਸੇ ਨੂੰ ਨਹੀਂ ਜਾਣ ਦੇਣਾ ਅੱਬਾ ਜੀ ਮੇਰੀ ਸੱਸ ਸਹੀ ਆਖਦੀ ਪਈ ਹੈ ਕਿਉਂਕਿ ਚੋਰੀ ਸਾਹਿਬ ਕਹਿੰਦੇ ਹੈਗੇ ਨੇ ਜਦੋਂ ਅਸੀਂ ਤੇਰੇ ਪਿਓ ਦੇ ਘਰ ਜਾਂਦੇ ਆ ਨਾ ਸਾਨੂੰ ਖਾਧਿਓ ਪੀਤੋ ਬਗੈਰ ਉਹ ਨਹੀਂ ਨਿਕਲਣ ਦਿੰਦਾ ਹੈਗਾ ਤੇ ਐਵੇਂ ਆ ਕੇ ਜੱਗੇ ਨੇ ਵੀ ਇਤਰਾਜ਼ ਮੇਰੇ ਤੇ ਕਰਨਾ ਹੈਗਾ ਤੇ ਮੇਰੇ ਸਹੁਰੇ ਨੇ ਵੀ ਕਰਨਾ ਉਹਨੇ ਕਹਿਣਾ ਅੱਬਾ ਆਇਆ ਸੀ ਤੇ ਮੈਨੂੰ ਮਿਲ ਕੇ ਕਿਉਂ ਨਹੀਂ ਗਿਆ ਉਧਰ ਹੈ ਕਿਵੇਂ ਜਲਦੀ ਤੇ ਜਿਵੇਂ ਤੁਹਾਡੀ ਮਰਜ਼ੀ ਤੇ ਚੂਹੀਆਂ ਬੜੀਆਂ ਫਿਰਦੀਆਂ ਨੇ ਸਾਰੀਆਂ ਲੱਕੜਾਂ ਹੀ ਖਾਧੀ ਜਾਂਦੀਆਂ ਨੇ ਕੱਲ ਨੂੰ ਚੌਧਰੀ ਨੇ ਆਖਣਾ ਕਿ ਲੱਕੜਾਂ ਕਿੱਥੇ ਨੇ ਸਾਰੀਆਂ ਚੂਹੀਆਂ ਖਾ ਗਈਆਂ ਅੱਬਾ ਜੀ ਤੁਸੀਂ ਇਹ ਦੱਸੋ ਕਿ ਖਾਣਾ ਅੱਛਾ ਲੱਗਿਆ ਕਿ ਨਹੀਂ ਕਿਉਂਕਿ ਉਹ ਜਿਹੜੀ ਨਜ਼ੀਰਾ ਹੈ ਨਾ ਉਹਨੂੰ ਸਪੈਸ਼ਲ ਮੈਂ ਖਾਣੇ ਵਾਸਤੇ ਰੱਖਿਆ ਹੋਇਆ ਹੈ ਖਾਣਾ ਮਾਸ਼ਾਅੱਲਾ ਬੜਾ ਠੀਕ ਠਾਕ ਵੀਆਈਪੀ ਬਣਾਇਆ ਅੱਛਾ ਮੇਰੇ ਪਿਓ ਨੂੰ ਤੇ ਪਸੰਦ ਆਇਆ ਹੈ ਨਾ ਬਿਲਕੁਲ ਜੀ ਪਸੰਦ ਐਤਕੀ ਚੱਕਰ ਦੇ ਸਲਾਮ ਅਲੈਕੁਮ ਜੀ ਵਾਲੇਕੁਮ ਸਲਾਮ ਇਹ ਕੌਣ ਹੈ ਮੇਰੀ ਦੀ ਅੱਬਾ ਜੀ ਇਹ ਪਿੰਡ ਦਾ ਨਾਂ ਹੀ ਹੈ ਹੋਰ ਇਹ ਕੌਣ ਹੋ ਸਕਦਾ ਹੈ ਪੁੱਤਰ ਇਹ ਦਾਣੇ ਲਗਣਾ ਨਵਾਂ ਕੋਈ ਨਹੀਂ ਆਇਆ ਅਗਲਾ ਤਾਂ ਨਹੀਂ ਹੈ ਆ ਅੰਮਾ ਜੀ ਇਹ ਕੋਈ ਨਵੇਂ ਹੀ ਆਏ ਨੇ ਨਾ ਹੀ ਮੈਨੂੰ ਵੀ ਐਡਾ ਖਾਸ ਕੋਈ ਨਹੀਂ ਪਤਾ ਹੈਗਾ ਮਗਰ ਇਹ ਅਗਲੇ ਦਿਨ ਆਇਆ ਸੀ ਆਖਦਾ ਪਿਆ ਸੀ ਕਿ ਮੈਂ ਨਾਈ ਹੈਗਾ ਤੇ ਮੈਂ ਤੇ ਕਟਿੰਗ ਸ਼ਟਿੰਗ ਤੇ ਸ਼ੇਪ ਕਰਨ ਆਇਆ ਚੋਰੀ ਸਾਹਿਬ शेव कराना आया शेव वाले बुरा रहेंगे तबीयत है ये इसकी शेव करनी है मैं टाक टू की ला सी ਨਹੀਂ ਟੱਕ ਲੈਂਦਾ ਜੀ ਤੁਸੀਂ ਇਹਨਾਂ ਸਾਰੀਆਂ ਗੱਲਾਂ ਨੂੰ ਛੱਡੋ ਆਪਣਾ ਮਸਤੂਰਾਤ
ਇਹ ਬੰਦਾ ਕੌਣ ਹੈ ਤੇ ਉਹ ਸਵਾਣੀ ਕੌਣ ਹੈ? ਇਹ ਢੀਂਗਰਾ ਚੋਂ ਸੱਪ ਨਿਕਲਿਆ ਤੇ ਫੜਨ ਆਏ ਵੇ ਅੰਨੀ ਦਿਆ ਆ ਮੇਰਾ ਪਿਓ ਹੈ ਤੇ ਆ ਮੇਰੀ ਮਾਂ ਹੈ, ਹੋਰ ਇਹ ਕੌਣ ਨੇ? ਮੈਂ ਅੰਨੀ ਦਾ ਨਹੀਂ, ਮੈਂ ਸ਼ੰਮੀ ਮੁਚਾਣੀ ਦਾ ਪੁੱਤਰਾਂ। ਚਲੋ ਇਹ ਤਾਂ ਬੜੀ ਚੰਗੀ ਗੱਲ ਹੈ, ਤੇਰਾ ਮਾਂ ਤੇ ਪਿਓ ਇੱਥੇ ਮੌਜੂਦ ਹੈ। ਮੈਂ ਤੇਰੇ ਨਾਲ ਇੱਕ ਜ਼ਰੂਰੀ ਗੱਲ ਕਰਨੀ ਹੈ, ਆਪਣੇ ਵੀਰਾਵਾਂ ਨੂੰ ਸਾਧ ਲੈ। ਵਿਰਾਗ ਕੀ ਹਾਲ ਹੈ ਭਰਾਵਾ? ਠੀਕ ਠਾਕ, ਤੂੰ ਸੁਣਾ? ਬਹਿ ਜਾ ਹੋਰ ਸੁਣਾ, ਠੀਕ ਹੈ? ਠੀਕ ਆ ਹਾਂਜੀ ਤੂੰ ਕਿਵੇਂ ਆਇਆ ਬੈਠਾ ਹੈਂ? ਇਹਨੇ ਜ਼ਰੂਰੀ ਗੱਲ ਕਰਨੀ ਸੀ। ਕਿ ਜ਼ਰੂਰੀ ਕਰਨੀ, ਕੋਈ ਭੁੱਪੀ ਨਿਕਲ ਗਈ ਕਿਸੇ ਨਾਲ? ਕਰਨ ਤਾਂ ਦੇ, ਐਵੇਂ ਨਾ ਗੱਲਾਂ ਖੀਤਿਆ ਕਰ, ਆਪਣਾ ਮੋੜੀ ਕੰਮੀ ਹੈ। ਪਤਾ ਨਹੀਂ ਜੇ ਸਰਦਾਇਆ ਕਹਿੰਦਾ ਭਰਾ ਬੁਲਾਓ। ਚੌਧਰੀ ਸਾਹਿਬ ਤੁਸੀਂ ਪੁੱਛੋ ਨਾ ਕੀ ਕਰਨੀ, ਕੀ ਗੱਲ ਹੈ ਵੇ ਕਰ। ਆ ਸਾਰੇ ਰਿਸ਼ਤੇਦਾਰ ਇਕੱਠੇ ਹੋ ਗਏ ਨੇ, ਜਿਹੜੀ ਬਕਵਾਸ ਕਰਨੀ ਹੁਣ ਕਰ। ਇੱਕ ਵਾਰੀ ਨਜ਼ਰ ਮਾਰ ਲਓ, ਸਾਰੇ ਆਏ ਬੈਠੇ ਨਾ। ਉਹ ਸਾਰੇ ਆ ਗੱਲ ਕਰਕੇ ਨਿਕਲਣੀ ਹੈ। ਗੱਲ ਜੀ ਸ਼ੁਰੂ ਕਹਿੰਦਾ ਪਿਆ, ਆਪਣੇ ਕੰਨ ਖੋਲ ਲਓ ਜੀ। ਗੱਲ ਇਹੋ ਜਿਹੀ ਹੈ ਜੀ, ਉੱਤੇ ਬਹਿ ਤੇ ਦੱਸਣ ਦੀ ਨਹੀਂ, ਥੱਲੇ ਬਹਿ ਤੇ ਦੱਸਣ ਦੀ ਹੈ। ਗੱਲ ਬੜੀ ਲੰਬੀ ਹੈ ਜੀ। ਜਾਂ ਤਾਂ ਬੱਚਾ ਹੋ ਰਿੜਿਆ ਜਾਂਦਾ ਹੈ। ਗੱਲ ਸ਼ੁਰੂ ਕਰਾਂ ਜੀ? ਹਾਂ ਗੱਲ ਇੰਨੇ ਜੀ, ਮੈਂ ਆਪਣੇ ਹੋਸ਼ ਆਵਾਜ਼ ਨਾਲ ਦੱਸਦਾ ਪਿਆ ਕਿ ਇਹ ਛੂਰ ਮੈਨੂੰ ਪਸੰਦ ਹੈ, ਮੈਨੂੰ ਇਹਦੇ ਨਾਲ ਪਰਨਾਓ। ਕਿਹੋ ਜੀ ਬਕਵਾਸ ਕੀਤੀ ਹੈ? ਇਹਦੇ ਨਾਲ ਪਰਨਾਓ ਕਿਉਂ ਕਿਆਮਤ ਦੇ ਆਖਰੀ ਮੁੜਦੇ ਆ। ਐਲਾ ਬਸ ਜਿਹੜੀ ਚੀਜ਼ ਦਾ ਡਰ ਹੈ ਉਹ ਹੋਈ ਖਲੀ ਹੈ। ਚੌਧਰੀ ਸਾਹਿਬ ਮੇਰੇ ਵੀਰਾਂ ਨੂੰ ਕਿਉਂ ਫੜੀ ਖਲੇ ਨੇ ਜੀ? ਇਹਨੂੰ ਉਮਰੇ ਤੇ ਲਜਾਉਂਗਾ ਤੇ ਇਹਦੀ ਟਿਕਟ ਕਟਾ ਦੇ ਪਾਏ। ਨਾ ਮੇਰੀ ਵੀ ਕਰਵਾ ਲਵੇ ਜੇ। ਐਲਾ ਨਾ ਜੀ ਮੇਰਾ ਭਰਾ ਮਾਰ ਜਾ ਸੋਨੇ ਜੀ। ਇਹਨਾਂ ਨੂੰ ਮਾਰਨਾ, ਇਹਨਾਂ ਦੇ ਭਾਂਡੇ ਵਿੱਚ ਵਾਹ ਦਿੰਨੇ ਆ। ਕਿਉਂ ਜੀ ਭਾਂਡੇ ਕਿਉਂ ਚੁਕਵਾਣੇ? ਨਾਲੇ ਸੰਤਰਾ 4 ਦਿਨ ਤਾਂ ਹੋਏ ਨੇ। ਉਹ 3-4 ਦੇ ਹੋਏ ਨੇ ਲਾਂਤੀਆਂ, ਤੁਹਾਨੂੰ ਰਿਆਇਆ ਪਾਇਆ, ਤੁਹਾਡਾ ਭਲਾ ਕੀਤਾ। ਇਹ ਬਿਗੈਰਤਾ ਤੇ ਚੌਧਰੀਆਂ ਦੇ ਭਾਂਡਿਆਂ ਨੂੰ ਬੜਾ ਖਲੋਤਾ। ਉਹ ਮੇਰੀ ਰਾਂ ਤੇ ਅੱਖ ਰੱਖੀ ਖਲੋਤਾ। ਉਹ ਕਹਿੰਦਾ ਮੈਨੂੰ ਬੜੀ ਪਸੰਦ ਹੈ। ਲੱਖ ਦੀ ਲਾਨਾ ਤੇ ਤੇਰੀ ਜ਼ਿੰਦਗੀ ਤੇ ਪਿਛਲੇ ਮਹੱਲੇ ਚ ਕਢਵਾਏ, ਇੱਥੇ ਚੌਧਰੀ ਦਿਨ ਤੱਕ ਵੀ ਹੈ। ਹੁਣ ਗੱਲ ਪਤਾ ਕੀ ਹੈ, ਇੱਜ਼ਤ ਚਾਹੁੰਦੇ ਹੋ ਤਾਂ, ਨਹੀਂ ਤਾਂ ਮੇਰਾ ਦਿਲ ਤਾਂ ਕਰਦਾ ਮੈਂ ਲਿਆਵਾਂ ਗੁਆੜੀ ਤੇ ਇਹਦੇ ਟੋਟੇ ਕਰ ਦੁਬਾਰਾ ਕੋਈ ਕਮੀ ਨਹੀਂ। ਚੌਧਰੀਆਂ ਦੀ ਇੱਜ਼ਤ ਵੱਲ ਨਾ ਵੇਖੇ, ਲੇਕਿਨ ਇੱਜ਼ਤ ਤੇਰੀ ਇਹਦੇ ਵਿੱਚ ਹੈ। ਇਸ ਕੁੱਤੇ ਨੂੰ ਲੈ ਕੇ ਇਸ ਪੇੜ ਤੋਂ ਇੰਨਾ ਕੁ ਦੂਰ ਚਲਾ ਜਾ, ਦੁਬਾਰਾ ਹਵਾ ਆਵੇ ਤੇ ਇਹ ਨਾ ਆ ਸਕੇ। ਚੁੱਪ ਓਏ, ਆ ਕੁਛ ਕਹਿਣਾ ਚਾਹੁੰਦਾ, ਕੀ ਆਖਦਾ ਹੈ? ਆ ਬਾਕ ਕੀ ਭੌਂਕਣਾ ਚਾਹੁੰਦਾ? ਚੌਧਰੀ ਸਾਹਿਬ ਮੇਰੇ ਕੋਲੋਂ ਗਲਤੀ ਹੋ ਗਈ ਹੈ, ਮੈਨੂੰ ਮਾਫੀ ਦੇ ਦਿਓ ਜੀ। ਉਹ ਤੂੰ ਮਾਫੀ ਮੰਗਣਾ, ਮੇਰਾ ਦਿਲ ਤਾਂ ਕਰਦਾ ਤੈਨੂੰ ਮਾਫੀ ਨਹੀਂ, ਤੈਨੂੰ ਪਾਇਆ ਦੇ ਦੇਵਾਂ। ਓਏ ਸ਼ਾਦੀशुदा ਦੀ ਬੀਵੀ ਏ। ਮੈਨੂੰ ਕੀ ਪਤਾ ਜੀ ਇਹ ਸ਼ਾਦੀशुदा। ਉਹ ਨਹੀਂ ਹੈ ਤਾਂ ਨਹੀਂ ਬਣ ਕੇ ਰਹੋ, ਆਪਣੀ ਔਕਾਤ ਨਹੀਂ ਬੰਦੇ ਨੂੰ ਭੁੱਲਣੀ ਚਾਹੀਦੀ। ਆ ਪੁੱਤਰ ਤੂੰ ਹੈਪਰ ਨਾ ਹੋ, ਇਹ ਇੱਥੇ ਇਹਨੂੰ ਭੈਣ ਸੱਦੇਗਾ ਤੇ ਫਿਰ ਜਾਏਗਾ, ਨਹੀਂ ਤੇ ਇਹਨਾਂ ਦੇ ਭਾਂਡੇ ਚਕਵਾ ਦੇ ਸਮੇਂ। ਅੱਬਾ ਇਹ ਭੈਣ ਸੱਦ ਵੀ ਲਵੇ, ਮੈਂ ਫਿਰ ਵੀ ਇਸ ਪਿੰਡ 'ਚ ਇਹਨੂੰ ਨਹੀਂ ਰਹਿਣ ਦਿਆਂਗਾ। ਚੌਧਰੀ ਸਾਹਿਬ ਐ ਮੇਰੇ ਬੰਦੇ ਹੱਥਾਂ ਨੂੰ ਵੇਖ ਲਓ, ਅਸੀਂ ਮਾਜ਼ ਗਰੀਬ ਐ, ਸਾਨੂੰ ਗਲਤੀ ਦੀ ਮਾਫੀ ਦਿੱਤੀ ਜਾਵੇ। ਦੁਬਾਰਾ ਇੰਜ ਦਾ ਕੋਈ ਕੰਮ ਹੀ ਨਹੀਂ ਹੋਏਗਾ। ਜੀ ਚੌਧਰੀ ਸਾਹਿਬ ਹੁਣ ਅਗਾ ਤੂੰ ਐਵੇਂ ਹੋਵੇ ਤੇ ਭਾਵੇਂ ਸਾਨੂੰ ਫਾਇਰ ਮਾਰ ਦੇਵੇ ਅਜੇ ਜੀ। ਓਏ ਅਗਾ ਤੂੰ ਰਹੋਗੇ ਤਾਂ ਤੁਹਾਨੂੰ ਫਾਇਰ ਮਾਰਾਂਗਾ, ਮੈਂ ਤੁਹਾਨੂੰ ਹੁਣੇ ਇੱਥੋਂ ਕੱਟਾਂਗਾ। हाँ। अगर हमारी वीडियो अच्छी लगे तो हमारा चैनल स्कोप 360 को सब्सक्राइब करें और बेल आइकन प्रेस ज़रूर करें।